ਉਹ ਕੌਮੀ ਸ਼ਹੀਦ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਮਾਨਮਤਾ ਹੋਏ, ਸ਼ਾਨਮਤਾ ਹੋਏ। ਜਿੱਥੇ ਕਿ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ ਸੀ, ਟੈਂਕਾਂ ਤੋਪਾਂ ਨਾਲ ਸਾਡੇ ਸਭ ਤੋਂ ਮੁਕੱਦਸ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਧਾਮਾਂ ਦੇ ਧਾਵੇ ਤੋਂ ਬਾਅਦ ਸਿੱਖ ਕੌਮ ਨੇ ਖਾਲਿਸਤਾਨ ਦਾ ਆਪਣਾ ਨਿਸ਼ਾਨਾ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਕਮੇਟੀ ਰਾਹੀਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਜਿਹੜਾ ਉਹ ਆਪਣਾ ਰਿਜ਼ੋਲਵ ਦੁਨੀਆ ਦੇ ਸਾਹਮਣੇ ਰੱਖਿਆ। ਸਿੱਖ ਕੌਮ ਦੇ ਅੰਦਰ ਖਾਲਿਸਤਾਨ ਦੇ ਲਈ ਜਿਹੜੀ ਇਸ ਵੇਲੇ ਨਾ ਸਿਰਫ ਇੱਕ ਡਿਜ਼ਾਇਰ ਹੈ ਪਰ ਇੱਕ ਡਿਟਰਮੀਨੇਸ਼ਨ ਹੈ ਉਹਨੂੰ ਅਚੀਵ ਕਰਨ ਦੀ। ਇਸ ਨੇ ਹਕੂਮਤ ਨੂੰ ਮਜਬੂਰ ਕੀਤਾ ਕਿ ਉਹ ਖੇਤੀ ਕਾਨੂੰਨ ਉਹਨਾਂ ਨੇ ਵਾਪਸ ਲਏ ਨੇ। ਕਿਵੇਂ ਗਾਂਧੀ ਨਹਿਰੂ ਦੀ ਚਲਾਕੀ ਦੇ ਥੱਲੇ ਸਿੱਖ ਕੌਮ ਨੂੰ ਫਿਰ ਇੱਕ ਰਾ ਮਟੀਰੀਅਲ ਬਣਾ ਦਿੱਤਾ ਗਿਆ। ਉਹਨਾਂ ਨੂੰ ਇਹ ਕਿਹਾ ਗਿਆ, ਜਿਵੇਂ ਗਾਂਧੀ ਨੇ ਚਾਬੀਆਂ ਦੇ ਮੋਰਚੇ ਤੋਂ ਬਾਅਦ ਟੈਲੀਗ੍ਰਾਮ 'ਚ ਕਿਹਾ ਸੀ ਕਿ ਤੁਸੀਂ ਪਹਿਲੀ ਲੜਾਈ ਜਿਹੜੀ ਆਜ਼ਾਦੀ ਦੀ ਜਿੱਤ ਲਈ ਹੈ, ਹੁਣ ਸਾਰੇ ਭਾਰਤ ਨੂੰ ਆਜ਼ਾਦ ਕਰਾਓ, ਮੇਰਾ ਇਹ ਖਦਸ਼ਾ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਇਹ ਕਥਨ ਹੈ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੈ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸੁਖ ਸਾਗਰ ਨਿਊ ਵੈਸਟਮਿਨਿਸਟਰ ਵਿੱਚ ਅੱਜ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਉਹ ਕੌਮੀ ਸ਼ਹੀਦ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਮਾਨਮਤਾ ਹੋਏ, ਸ਼ਾਨਮਤਾ ਹੋਏ, ਉਹਨਾਂ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਜੁੜ ਬੈਠੀਆਂ ਸਿੱਖ ਸੰਗਤਾਂ ਨੂੰ ਮੈਂ ਇਹੀ ਪਿਆਰ ਸਹਿਤ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਜਿੱਥੇ ਦੁਨੀਆ ਦੇ ਵਿੱਚ ਬਹੁਤ ਕੁਝ ਬਦਲ ਰਿਹਾ ਹੈ, ਭਾਰਤ ਦੇ ਵਿੱਚ ਖਾਸ ਤੌਰ 'ਤੇ ਪਿਛਲੇ ਲਗਭਗ 7 ਸਾਲ ਤੋਂ ਮੋਦੀ ਸਰਕਾਰ ਜਿਹੜੀ ਕਿ RSS ਦੀ ਆਈਡੀਓਲੋਜੀ ਹਿੰਦੁਸਤਾਨ ਦੇ ਉੱਤੇ ਬੇਸਡ ਹੈ, ਉਹਨਾਂ ਦੇ ਜ਼ੁਲਮਾਂ ਦੀ ਸਿਖਰ ਵੀ ਅਸੀਂ ਦੇਖੀ ਹੈ। ਔਰ ਸਿੱਖ ਕੌਮ ਦੇ ਨਾਲ ਬੇਸ਼ੱਕ 15 ਅਗਸਤ 1947 ਤੋਂ ਇੱਕਦਮ ਬਾਅਦ ਜਿਹੜਾ ਅਸੀਂ ਪਹਿਲਾ ਸਰਕੂਲਰ 10 ਅਕਤੂਬਰ 1947 ਦਾ ਜਿਸ ਨੂੰ ਸਰਦਾਰ ਕਪੂਰ ਸਿੰਘ ਉਹਨਾਂ ਨੇ ਜਗ ਜ਼ਾਹਰ ਕੀਤਾ, ਜਿੱਥੇ ਕਿ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ ਸੀ। ਔਰ ਫਿਰ ਨਹਿਰੂ ਤੋਂ ਇੰਦਰਾ ਗਾਂਧੀ ਤੱਕ ਕਿਵੇਂ 37 ਵਰ੍ਹੇ ਅੱਡ-ਅੱਡ ਢੰਗ ਤਰੀਕਿਆਂ ਦੇ ਨਾਲ ਸਾਡੇ ਨਾਲ ਮਤਭੇਦ ਹੁੰਦੇ ਰਹੇ। ਜੂਨ 84 ਦੇ ਪਹਿਲੇ ਹਫ਼ਤੇ ਟੈਂਕਾਂ ਤੋਪਾਂ ਨਾਲ ਸਾਡੇ ਸਭ ਤੋਂ ਮੁਕੱਦਸ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਧਾਮਾਂ ਦੇ ਧਾਵੇ ਤੋਂ ਬਾਅਦ ਸਿੱਖ ਕੌਮ ਨੇ ਖਾਲਿਸਤਾਨ ਦਾ ਆਪਣਾ ਨਿਸ਼ਾਨਾ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਕਮੇਟੀ ਰਾਹੀਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਜਿਹੜਾ ਉਹ ਆਪਣਾ ਰਿਜ਼ੋਲਵ ਦੁਨੀਆ ਦੇ ਸਾਹਮਣੇ ਰੱਖਿਆ। ਔਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਮੈਂ ਉਹਨਾਂ ਇਤਿਹਾਸਕ ਅਖਾਣਾਂ ਨੂੰ ਬਹੁਤਾ ਦੁਹਰਾਉਣਾ ਨਹੀਂ ਚਾਹਾਂਗਾ ਕਿਉਂਕਿ ਸਿੱਖ ਸੰਗਤ ਇਹਨਾਂ 36-37 ਵਰ੍ਹਿਆਂ 'ਚ ਜੂਨ 84 ਤੋਂ ਬਾਅਦ ਖਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਨੇ ਕੌਮੀ ਘਰ ਖਾਲਿਸਤਾਨ ਦੇ ਲਈ ਵੱਡੀ ਜਦੋਜਹਿਦ ਕੀਤੀ ਹੈ। ਔਰ ਅੱਜ ਵੀ ਜੇ ਅਸੀਂ ਲਗਭਗ 13 ਮਹੀਨੇ ਦੇ ਕਰੀਬ ਚੱਲੇ ਕਿਸਾਨੀ ਮੋਰਚੇ ਦੀ ਸਫਲਤਾ ਦੀ ਗੱਲ ਕਰਦੇ ਕਿ ਕਿਵੇਂ 3 ਜਿਹੜੇ ਖੇਤੀਬਾੜੀ ਕਾਨੂੰਨ ਜੋ ਕਿ ਸਿੱਖ ਇਕਨੋਮਿਕਲ ਜੈਨੋਸਾਈਡ ਦਾ ਸਟੈਪ ਸਨ, ਸਿੱਖ ਕੌਮ ਦੇ ਰਿਜ਼ੋਲਵ ਨੇ, ਡਾਇਸਪੋਰਾ ਸਿੱਖਾਂ ਦੀ ਇੱਕ ਜੁਆਇੰਟ ਤਾਕਤ ਨੇ ਔਰ ਸਿੱਖ ਕੌਮ ਦੇ ਅੰਦਰ ਖਾਲਿਸਤਾਨ ਦੇ ਲਈ ਜਿਹੜੀ ਇਸ ਵੇਲੇ ਨਾ ਸਿਰਫ ਇੱਕ ਡਿਜ਼ਾਇਰ ਹੈ ਪਰ ਇੱਕ ਡਿਟਰਮੀਨੇਸ਼ਨ ਹੈ ਉਹਨੂੰ ਅਚੀਵ ਕਰਨ ਦੀ। ਇਸ ਨੇ ਹਕੂਮਤ ਨੂੰ ਮਜਬੂਰ ਕੀਤਾ ਕਿ ਉਹ ਖੇਤੀ ਕਾਨੂੰਨ ਉਹਨਾਂ ਨੇ ਵਾਪਸ ਲਏ ਨੇ। ਪਰ ਇੱਕ ਗੱਲ ਦੀ ਮੈਂ ਜ਼ਰੂਰ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਇਹ ਸਾਡੀ ਫਤਿਹ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ।
ਦਿੱਲੀ ਦੀਆਂ ਬਰੂਹਾਂ 'ਤੇ ਲਗਭਗ 1 ਸਾਲ ਤੋਂ ਜ਼ਿਆਦਾ ਸਮੇਂ ਬੈਠੇ ਹਜ਼ਾਰਾਂ ਕਿਸਾਨਾਂ 'ਚੋਂ 700 ਤੋਂ ਜ਼ਿਆਦਾ ਕਿਸਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਦੇ ਨੇ। ਪਰ ਇਸ ਦੇ ਨਾਲ ਸਾਡਾ ਮੁੱਢਲਾ ਜਿਹੜਾ ਸਵਾਲ ਸਾਡੀ ਹੋਂਦ ਦਾ ਹੈ, ਸਾਡੇ ਪ੍ਰਾਈਡ ਦਾ ਹੈ, ਉਸ ਧਰਤੀ ਦੇ ਉੱਤੇ ਸਾਡੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ ਦਾ ਉਹ ਹੱਲ ਨਹੀਂ ਹੁੰਦਾ। ਇਹ ਇਵੇਂ ਹੀ ਹੈ ਕਿ ਕਿਸੇ ਤੋਂ ਤੁਸੀਂ ਕੁਛ ਰੁਪਏ ਖੋਹ ਲਏ, ਉਸ ਨੇ ਚੀਖੋ ਪੁਕਾਰ ਕੀਤਾ ਔਰ ਵਕਤ ਪਾ ਕੇ ਤੁਸੀਂ ਉਸ ਨੂੰ ਵਾਪਸ ਕਰ ਦਿੱਤੇ। ਜੇ ਅਸੀਂ ਪੰਜਾਬ ਦੇ ਹਾਲਾਤ ਦੇਖੀਏ ਕਿ ਕਿਵੇਂ ਇਹਨਾਂ 74-75 ਵਰ੍ਹਿਆਂ ਦੇ ਵਿੱਚ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਘਸਿਆਰਾ ਬਣਾਉਣ ਦੇ ਲਈ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ, ਕਿਵੇਂ ਜੇ ਅਸੀਂ ਧਾਰਮਿਕ ਆਜ਼ਾਦੀ ਦੀ ਗੱਲ ਕਰੀਏ ਤੇ ਅੱਜ ਵੀ ਜਦੋਂ ਅਸੀਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੀ ਗੱਲ ਕਰਦੇ ਹਾਂ, ਗੁਰਦੁਆਰਾ ਡਾਂਗ ਮਾਰ ਸਿੱਕਮ ਦੀ ਗੱਲ ਕਰਦੇ ਹਾਂ, ਗੁਰਦੁਆਰਾ ਮੰਗੂ ਮੱਠ ਜਗਨਨਾਥਪੁਰੀ ਦੀ ਗੱਲ ਕਰਦੇ, ਇਹ ਸਾਰੇ ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਜਾਂ ਉਹਨਾਂ ਦੀ ਹੋਂਦ ਮਿਟਾ ਦਿੱਤੀ ਗਈ ਹੈ। ਤੇ RSS ਜਿਸ ਦਾ ਏਜੰਡਾ ਬੜਾ ਕਲੀਅਰ ਹੈ ਕਿ ਕਿਵੇਂ ਉਹਨਾਂ ਨੇ ਪਿਛਲੇ ਦਿਨਾਂ 'ਚ ਜਦੋਂ ਮੋਦੀ ਵਿਸ਼ਵਨਾਥ ਮੰਦਿਰ ਦਾ ਉਦਘਾਟਨ ਕਰ ਰਿਹਾ ਕਾਂਸ਼ੀ ਦੇ ਵਿੱਚ, ਬਨਾਰਸ ਦੇ ਵਿੱਚ, ਤੇ ਕਿਤਾਬਚਾ ਵੰਡਿਆ ਜਾ ਰਿਹਾ ਜਿਹਦੇ 'ਚ ਸਿੱਖ ਧਰਮ ਨੂੰ ਜਾਂ ਗੁਰੂ ਸਾਹਿਬ ਦੇ ਨਾਲ ਜੋੜ ਕੇ ਕਿ 10ਵੇਂ ਪਾਤਸ਼ਾਹ ਨੇ 5 ਪਿਆਰਿਆਂ ਨੂੰ ਉੱਥੇ ਭੇਜਿਆ ਕਿ ਉਹ ਸਨਾਤਨੀ ਹਿੰਦੂ ਧਰਮ ਦੀ ਜਿਹੜੀ ਆ ਉਹ ਸਿੱਖਿਆ ਲੈਣ ਤਾਂ ਕਿ ਉਹ ਸਨਾਤਨੀ ਹਿੰਦੂ ਧਰਮ ਨੂੰ ਡਿਫੈਂਡ ਕਰ ਸਕਣ। ਸੋ ਹਰ ਮੁਹਾਜ਼ ਦੇ ਉੱਤੇ ਜਿਹੜਾ ਹਿੰਦੂਕਰਨ ਕਰਨ ਦੀ ਲਾਈਨ, ਇਹ ਠੀਕ ਹੈ ਕਿ ਇਹ ਗੁਰੂ ਨਾਨਕ ਦੇ ਸਿੱਖਾਂ ਦੇ ਹਿੱਸੇ ਆਇਆ ਕਿ ਅਸੀਂ ਇਸ ਮਸਤ ਹਾਥੀ ਨੂੰ ਵੰਗਾਰਿਆ, ਜਿਵੇਂ ਕਦੇ ਭਾਈ ਬਚਿੱਤਰ ਸਿੰਘ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਉਸ ਮਸਤ ਹਾਥੀ ਦਾ ਜਿਹੜਾ ਉਸ ਨੂੰ ਰੋਕਿਆ ਹੀ ਨਹੀਂ ਸੀ, ਉਸ ਦਾ ਰਾਹ ਮੋੜ ਦਿੱਤਾ ਸੀ। ਅੱਜ ਸਾਨੂੰ ਇਹ ਜਿਹੜੀ ਸਾਡੀ ਜਿੱਤ ਹੈ ਕਿਸਾਨੀ ਸੰਘਰਸ਼ ਦੀ, ਇਹ ਬਹੁਤ ਵੱਡੀ ਜਿੱਤ ਲੱਗਦੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਵੇਂ 1920ਵਿਆਂ ਦੇ ਵਿੱਚ ਅਕਾਲੀ ਲਹਿਰ ਦੇ ਚੱਲਦਿਆਂ ਅਸੀਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਅਕਾਲੀ ਲਹਿਰ ਨੇ ਬ੍ਰਿਟਿਸ਼ ਸਾਮਰਾਜ ਨੂੰ ਝੁਕਣ 'ਤੇ ਮਜਬੂਰ ਕਰ ਦਿੱਤਾ ਸੀ, ਗੁਰਦੁਆਰਾ ਐਕਟ ਉਸ 'ਚੋਂ ਨਿਕਲਦਾ। ਲੇਕਿਨ ਕਿਵੇਂ ਗਾਂਧੀ ਨਹਿਰੂ ਦੀ ਚਲਾਕੀ ਦੇ ਥੱਲੇ ਸਿੱਖ ਕੌਮ ਨੂੰ ਫਿਰ ਇੱਕ ਰਾ ਮਟੀਰੀਅਲ ਬਣਾ ਦਿੱਤਾ ਗਿਆ। ਉਹਨਾਂ ਨੂੰ ਇਹ ਕਿਹਾ ਗਿਆ, ਜਿਵੇਂ ਗਾਂਧੀ ਨੇ ਚਾਬੀਆਂ ਦੇ ਮੋਰਚੇ ਤੋਂ ਬਾਅਦ ਟੈਲੀਗ੍ਰਾਮ 'ਚ ਕਿਹਾ ਸੀ ਕਿ ਤੁਸੀਂ ਪਹਿਲੀ ਲੜਾਈ ਜਿਹੜੀ ਆਜ਼ਾਦੀ ਦੀ ਜਿੱਤ ਲਈ ਹੈ, ਹੁਣ ਸਾਰੇ ਭਾਰਤ ਨੂੰ ਆਜ਼ਾਦ ਕਰਾਓ। ਮੇਰਾ ਇਹ ਖਦਸ਼ਾ ਹੈ ਕਿ ਇਹ ਸਾਡੀ ਕਿਸਾਨੀ ਲਹਿਰ ਦੀ ਜਿੱਤ, ਇਹ ਸਿੱਖ ਸਪੈਸੀਫਿਕ ਹੱਕਾਂ ਦੇ ਉੱਤੇ ਜਾਂ ਪੰਜਾਬ ਦੇ ਭਵਿੱਖ ਨੂੰ, ਖਾਲਿਸਤਾਨ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਥਾਂ 'ਤੇ ਜਿਵੇਂ ਇੱਕ ਤਬਕੇ ਦਾ ਜ਼ੋਰ ਲੱਗਾ ਹੋਇਆ ਕਿ ਇਹਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪਾਉਣਾ। ਕੇਜਰੀਵਾਲ ਵਰਗੇ ਲੋਕ ਜਿਹੜੇ ਸਿੱਖਾਂ ਦੇ ਹੱਥਾਂ 'ਚ ਤਿਰੰਗੇ ਫੜਾ ਕੇ ਪੰਜਾਬ ਦੇ ਵਿੱਚ ਜਿਹੜਾ ਤਿਰੰਗਾ ਯਾਤਰਾਵਾਂ ਕੱਢ ਰਹੇ ਨੇ, ਦੂਸਰੇ ਪਾਸੇ BJP ਨੇ ਆਪਣਾ ਪੈਸੇ ਦੀਆਂ ਬੋਰੀਆਂ ਦੇ ਮੂੰਹ ਖੋਲ੍ਹੇ ਹੋਏ ਨੇ ਕਿ ਕਿਵੇਂ ਖਰੀਦੋ ਫਰੋਖਤ ਚੱਲ ਰਹੀ ਹੈ ਤਾਂ ਕਿ BJP ਦਾ ਪੰਜਾਬ ਦੇ ਵਿੱਚ ਜਿਹੜਾ ਉਸ 'ਤੇ ਪੈਰ ਲਾਏ ਜਾ ਸਕਣ। ਇਹ ਚੈਲੰਜਸ ਨੇ। ਮੈਂ ਬੇਸ਼ੱਕ ਜਦੋਂ ਸ਼ਹੀਦ ਦੀ ਗੱਲ ਕਰਦੇ ਹਾਂ ਹਮੇਸ਼ਾ ਇਹ ਸ਼ਹਾਦਤ ਰੱਬ ਦੀ ਦਰਗਾਹ ਦੇ ਵਿੱਚ ਸ਼ਹੀਦ ਰੂਹ ਦਾ ਹੋਣਾ ਕਿ ਜਿੱਥੋਂ ਇਹ ਰੂਹ ਆਈ ਹੈ ਉਸ ਦਾ ਨਿਜ਼ਾਮ ਇੰਨਾ ਜਿਹੜਾ ਉਹ ਪ੍ਰਸ਼ਟਿਆ ਜਾ ਚੁੱਕਾ ਹੈ ਕਿ ਉੱਥੇ ਤਬਦੀਲੀ ਹੋਣੀ ਜ਼ਰੂਰੀ ਹੈ। ਇਹੀ ਸਾਡਾ ਸ਼ਹੀਦ ਦਾ ਕਨਸੈਪਟ ਹੈ ਕਿ ਭਾਈ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਨੇ ਅਕਾਲ ਤਖਤ ਨੂੰ ਡਿਫੈਂਡ ਕਰਦੇ ਆ ਅਬਦਾਲੀ ਦੀ ਫੌਜ ਦੇ ਨਾਲ ਟੱਕਰ ਲਈ ਸੀ, ਉਹਨਾਂ ਦੀ ਅੰਤਮ ਅਰਦਾਸ ਦਾ ਜ਼ਿਕਰ ਅਸੀਂ ਕਰਦੇ ਹਾਂ, ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਸ਼ਹੀਦਾਂ ਨੇ ਪਹਿਲਾਂ ਹੀ ਗੁਰੂ ਦੀ ਗੋਦ ਹਾਸਲ ਕਰ ਲਈ ਹੈ। ਉਹਨਾਂ ਨੂੰ ਸਾਡੀਆਂ ਅਰਦਾਸਾਂ ਜਾਂ ਸਾਡਾ ਕੋਈ ਹੋਰ ਟ੍ਰਿਬਿਊਟ ਮੈਟਰ ਨਹੀਂ ਕਰਦਾ। ਸਾਡੇ ਲਈ ਇਹ ਮੈਟਰ ਕਰਦਾ ਕਿ ਅਸੀਂ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਇਹ ਕਥਨ ਹੈ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਅਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਅੱਜ ਦੁਨੀਆ ਭਰ ਦੇ ਅੰਦਰ ਸਿੱਖ ਕੌਮ ਨੇ, ਡਾਇਸਪੋਰਾ ਸਿੱਖਾਂ ਨੇ ਖਾਸ ਤੌਰ 'ਤੇ ਆਪਣੀ ਤਾਕਤ ਦਿਖਾਈ ਹੈ। ਇਸ ਤਾਕਤ ਨੂੰ ਅੱਗੋਂ ਕਿਸੇ ਹੋਰ ਰੁਖ ਦੇ ਵਿੱਚ
ਜਿਹੜੀ ਮੋੜਨ ਦੀ ਲਾਈਨ ਹੈ ਇੰਡੀਅਨ ਨੈਸ਼ਨਲਿਸਟ ਦੀ, ਉਸ ਤੋਂ ਬਚੀਏ। ਬਾਹਰਲੇ ਮੁਲਕਾਂ ਦੇ ਅੰਦਰ ਇਸ ਗੱਲ ਦੇ ਉੱਤੇ ਹੀ ਸਾਡਾ ਫੋਕਸ ਰਹੇ, ਜੋ ਸ਼ਹੀਦਾਂ ਦਾ ਸੰਕਲਪ ਸੀ, ਉਹਨਾਂ ਨੇ ਆਪਣੇ ਪਰਿਵਾਰ, ਆਪਣਾ ਕਰੀਅਰ, ਆਪਣਾ ਸਭ ਕੁਝ ਛੱਡ ਕੇ ਇਸ ਸੰਘਰਸ਼ ਦੇ ਰਸਤੇ ਨੂੰ ਚੁਣਿਆ ਸੀ ਤਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਆ ਸਕੇ। ਇਹੀ ਸੰਕਲਪ ਸੀ, ਇਹੀ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਅਲਫਾਜ਼ ਸਨ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸਾਡਾ ਫੋਕਸ ਬਿਲਕੁਲ ਕਲੀਅਰ ਰਹਿਣਾ ਚਾਹੀਦਾ ਹੈ ਖਾਲਿਸਤਾਨ ਦੀ ਕਾਇਮੀ ਦੇ ਲਈ। ਔਰ ਜਿਹੜੀਆਂ ਵੀ ਪੰਥਕ ਧਿਰਾਂ, ਪੰਥਕ ਜਥੇਬੰਦੀਆਂ ਕਿਸੇ ਵੀ ਰੂਪ ਦੇ ਵਿੱਚ, ਕਿਸੇ ਵੀ ਫਾਰਮ ਦੇ ਵਿੱਚ ਖਾਲਿਸਤਾਨ ਲਈ ਸੰਘਰਸ਼ ਕਰਦੀਆਂ ਨੇ, ਉਹਨਾਂ ਦੇ ਨਾਲ ਅਸੀਂ ਸਹਿਯੋਗ ਕਰੀਏ। ਆਪਸ ਦੇ ਵਿੱਚ ਛੋਟੇ ਛੋਟੇ ਇਸ਼ੂ, ਬਹੁਤ ਵਾਰ ਸੋਸ਼ਲ ਮੀਡੀਆ ਡਬਲ ਐਜ ਸੌਰਡ ਹੈ। ਇੱਕ ਪਾਸੇ ਬਹੁਤ ਸਾਰੀ ਜਾਣਕਾਰੀ ਵੀ ਹੈ, ਦੂਸਰੇ ਪਾਸੇ ਮਿਸ ਇਨਫੋਰਮੇਸ਼ਨ ਵੀ ਹੈ। ਬਹੁਤ ਸਾਰੇ ਮੁੱਦੇ ਜਿਹੜੇ ਮੈਟਰ ਨਹੀਂ ਕਰਦੇ, ਉਹ ਮਰਿਆਦਾ ਨਾਲ ਸੰਬੰਧਿਤ ਹੋਣ, ਡੇ ਟੂ ਡੇ ਜਿਹੜੀਆਂ ਕੋਈ ਖਬਰਾਂ ਆਉਂਦੀਆਂ ਨੇ, ਉਹਨਾਂ ਨੂੰ ਲੈ ਕੇ ਅਸੀਂ ਆਪਸ 'ਚ ਉਲਝਦੇ ਹਾਂ। ਸਾਡੀ ਤਾਕਤ ਜ਼ਾਇਆ ਹੁੰਦੀ ਹੈ। ਸਾਡਾ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਤਾਕਤ ਦੀ ਗੱਲ ਕਰਦੇ ਹਾਂ ਤੇ ਕੈਨੇਡਾ ਉਹ ਮੁਲਕ ਹੈ ਜਿਸ ਦੇ ਵਿੱਚ ਇਸ ਸਾਰੇ ਸੰਘਰਸ਼ ਨੂੰ ਹਮੇਸ਼ਾ ਹੀ ਪਹਿਲੇ ਦਿਨ ਤੋਂ, ਜਿਵੇਂ 84 ਤੋਂ ਇੱਕਦਮ ਬਾਅਦ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਔਰ ਕੈਨੇਡਾ ਦੀ ਧਰਤੀ ਤੋਂ ਜਾ ਕੇ ਜੂਝਣ ਵਾਲੇ ਸ਼ਹੀਦ ਸਿੰਘ, ਔਰ ਅੱਜ ਵੀ ਭਾਰੀ ਚੁਣੌਤੀਆਂ ਦੇ ਬਾਵਜੂਦ, ਚੈਲੰਜਸ ਦੇ ਬਾਵਜੂਦ, ਬਹੁਤ ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ ਖਾਲਿਸਤਾਨ ਦਾ ਪਰਚਮ ਦੁਨੀਆ ਭਰ ਦੇ ਵਿੱਚ ਲਹਿਰਾ ਰਿਹਾ ਹੈ। ਸਿੱਖ ਕੌਮ ਦਾ, 35 ਮਿਲੀਅਨ ਸਿੱਖ ਕੌਮ ਦਾ ਰਿਜ਼ੋਲਵ, ਜਿਹੜਾ ਸ਼ਹੀਦਾਂ ਦਾ ਰਿਜ਼ੋਲਵ ਸੀ, ਉਸ ਦੇ ਉੱਤੇ ਸਾਡਾ ਫੋਕਸ ਰਹਿਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦਾ ਇਹ ਫਰਮਾਨ ਇਹੀ ਚੱਤੇ ਪੈਰ ਸਾਡੀ ਅਗਵਾਈ ਕਰੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤਰ। ਕਿ ਉਹ ਕਿਹੜੇ ਯਤਨ ਕੀਤੇ ਜਾਣ, ਕਿਹੜੇ ਐਫਰਟ ਹੋਣ ਕਿ ਅਸੀਂ ਪੋਲੀਟੀਕਲ ਪਾਵਰ, ਖਾਲਿਸਤਾਨ ਹਾਸਲ ਕਰ ਸਕੀਏ। ਤੇ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਦੁਸ਼ਮਣ ਆਪਣੇ ਆਪ ਮਿੱਤਰ ਬਣ ਜਾਂਦਾ ਹੈ। ਸਮੂਹ ਸਾਧ ਸੰਗਤ ਬੇਸ਼ੱਕ ਜੋ ਵਕਤ ਦੇ ਨਿਜ਼ਾਮ ਹੁੰਦੇ ਨੇ ਉਹ ਵਿਛੋੜੇ ਵੀ ਪਾਉਂਦੇ ਨੇ, ਔਰ ਇਹ ਸਾਰੇ ਪੀਰੀਅਡ ਦੇ ਵਿੱਚ ਮੈਂ ਤੁਹਾਡੇ ਦੀਦਾਰ ਨਹੀਂ ਕਰ ਸਕਿਆ ਕੋਵਿਡ-19 ਦੇ ਚੱਲਦਿਆਂ। ਹੋਰ ਵੀ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਨੁਕਸਾਨ ਹੋਏ ਨੇ, ਜੀਆਂ ਦੇ ਬਿਮਾਰ ਹੋਏ ਨੇ, ਅਸੀਂ ਅਮਰੀਕਾ ਦੇ ਵਿੱਚ ਵੀ, ਨਿਊਯਾਰਕ ਸ਼ਹਿਰ 'ਚ ਜਿੱਥੋਂ ਅਸੀਂ TV 84 ਅੱਜ ਕੱਲ੍ਹ ਰਨ ਕਰਦੇ ਹਾਂ, 1 ਲੱਖ ਤੋਂ ਜ਼ਿਆਦਾ ਇੱਥੇ ਜਿਹੜੀਆਂ ਨੇ ਡੈਥਸ ਹੋਈਆਂ ਨੇ ਵੱਡੀ ਗਿਣਤੀ 'ਚ। ਜਿਹੜਾ ਅਸੀਂ ਵੀ ਆਬਾਦੀ ਵਾਈਜ਼ ਜਿੱਥੇ ਜਿੱਥੇ ਸਾਡੀ ਆਬਾਦੀ ਆ, ਉਹਨਾਂ ਜੋ ਵੀ ਸਮਾਜ ਦੇ ਵਿੱਚ ਵਾਪਰਦਾ ਉਹਨੂੰ ਜਿਹੜਾ ਉਹਦਾ ਹਿੱਸਾ ਸਾਨੂੰ ਵੀ ਮਿਲਦਾ। ਸੋ ਇਸ ਸਭ ਦੇ ਬਾਵਜੂਦ ਸਾਡਾ ਕੌਮੀ ਰਾਹ ਇੱਕ ਹੈ, ਸਾਡੀ ਮੰਜ਼ਿਲ ਇੱਕ ਹੈ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਤੇ ਸਤਿਗੁਰੂ ਰਹਿਮਤ ਕਰਨਗੇ। ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਵਿਸ਼ਵਾਸ, ਸਿਦਕ, ਭਰੋਸਾ, ਸਿੱਖੀ ਜੀਵਨ ਜਿਉਣਾ ਆਪਣੇ ਘਰਾਂ ਦੇ ਅੰਦਰ, ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਅਸੀਂ ਗੁਰਮਤ, ਗੁਰਬਾਣੀ, ਕੀਰਤਨ, ਰੂਹਾਨੀਅਤ ਵੱਲ ਤੋਰਦੇ ਹਾਂ, ਉੱਥੇ ਉਹਨਾਂ ਨੂੰ ਇਤਿਹਾਸ ਵੀ ਦੱਸੀਏ, ਪ੍ਰਾਈਡ ਦਈਏ, ਬੀਤੇ ਦਾ ਇਤਿਹਾਸ ਵੀ, ਅਜੋਕੇ ਆਪਣੇ ਇਹਨਾਂ ਜੁਝਾਰੂ ਸਿੰਘਾਂ ਸਿੰਘਣੀਆਂ ਦਾ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਔਰ ਅੱਜ ਵੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਯੋਧੇ ਤਿਹਾੜ ਜੇਲ੍ਹ ਦੇ ਵਿੱਚ ਬੇੜੀਆਂ ਔਰ ਹੱਥਕੜੀਆਂ 'ਚ ਨੂੜੇ ਹੋਏ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਤੇ ਫਿਰ ਸਾਡੇ ਅੰਦਰ ਉਹੀ ਸਪਿਰਿਟ ਰਹਿਣੀ ਚਾਹੀਦੀ ਹੈ ਕਿ ਅਸੀਂ, ਜਿਵੇਂ ਮੈਂ ਅਕਸਰ ਕਹਿੰਦਾ ਕਿ ਗੁਲਾਮ ਹੋਣ ਤੇ ਗੁਲਾਮੀ ਕਬੂਲਣ 'ਚ ਬੜਾ ਫਰਕ ਹੁੰਦਾ। ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਅਸੀਂ ਹਾਰ ਮੰਨੀ ਨਹੀਂ ਹੈ।
ਖਾਲਸੇ ਦੇ ਅੰਦਰ 1.25 ਲੱਖੀ ਸਪਿਰਿਟ ਹੈ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਨੇਸ਼ਨ ਖਾਲਿਸਤਾਨ ਲਿਬਰੇਟ ਹੋਏਗਾ। ਸਤਿਗੁਰੂ ਰਹਿਮਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।